अस्सलाम वालेकुम। तुसी वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਪੰਜਾਬ ਸਰਕਾਰ ਦੇ ਹੁਣ ਤੱਕ ਦੇ ਇਸ ਫੈਸਲੇ ਕਿ ਪੰਜਾਬ ਦੇ ਗਲੀਆਂ ਬਾਜ਼ਾਰ ਤਜਾਵਜ਼ਾਤ ਤੋਂ ਪਾਕ ਹੋਣ, ਗਲੀਆਂ ਬਾਜ਼ਾਰ ਖੁੱਲੇ ਹੋਣ, ਲੋਕਾਈ ਨੂੰ ਰਾਹ ਲੰਘਣ 'ਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਬਾਜ਼ਾਰ ਦੀਆਂ ਹੱਟੀਆਂ ਦੇ ਬਾਹਰ ਲੱਗੇ ਛੱਜੇ ਸ਼ੈੱਡ ਜੋ ਕਿ ਹਰ ਪਾਸੇ ਹਨੇਰਾ ਕਰੀ ਰੱਖਦੇ ਸਨ, ਹਟਾ ਕੇ ਇੱਕ ਸਾਫ਼ ਸੁਥਰਾ ਆਬਾਦਾਰ ਮਾਹੌਲ ਦਿੱਤਾ ਜਾਵੇ। ਇਸ ਫੈਸਲੇ ਤੋਂ ਪਹਿਲਾਂ ਤੱਕ ਜਦੋਂ ਵੀ म्यूनसिपल कारपोरेशन दुकानदारां वालों बाजार दी मल मारी गई गली सड़क उत्ते तजावजात हटाओ ऑपरेशन करदी सी ते सारे हटियां वाले भागा छो धरदे सन। आलो असी लुटे गए, आलो असी पुट्टे गए। पर एक्दी पूरे पंजाब सने गुजरात शहर विच भी पंजाब दी मुख वजीर बीबी मरियम नवाज दे हुक्म उत्ते जदों तजावजात हटाओ ऑपरेशन दे तहत हटियां वालियां वालों मल मारी गई, आवाम दी प्रॉपर्टी वेली कराई गई ते हर बंदा खुश विखाई दिता। हट्टियां वालियां आप दिन रात ला के अपनियां हट्टियां दे बाहर लगे हुए छज्जे भावें औखे हो गई लाए पर रजामंदी नाल राह खुले कर दिते। कुछ दुकानदार नाराज भी नजर आए। वो इस करके कि जद भी मीह कणी पैंदी है ते घट्टो घट साडा समान ते महफूज रहिंदा सी। गुजरात शहर दा मेन मुस्लिम बाजार इन्ना खुला डुला हो चुका है कि शीशे दा दरवाजा ਜਿਹਨੂੰ ਕਿ ਪਾਕਿਸਤਾਨ ਚੌਕ ਵੀ ਸੱਜਿਆ ਜਾਂਦਾ ਹੈ, ਹੁਣ ਉੱਥੋਂ ਖਲੋ ਕੇ ਨਿਗਾਹ ਮਾਰੀਏ ਤੇ ਬਾਜ਼ਾਰ ਦੇ ਦੂਜੇ ਸਿਰੇ ਤਿੰਬਲ ਬਾਜ਼ਾਰ ਤੱਕ ਨਿਗਾਹ ਜਾਂਦੀ ਹੈ। ਰੁਕਾਵਟ ਸਿਰਫ ਤਾਰਾਂ। ਮੁਸਲਿਮ ਬਾਜ਼ਾਰ ਦਾ ਹਰ ਤਾਜਰ ਬਿਜਲੀ ਟੈਲੀਫੋਨ ਦੀਆਂ ਤਾਰਾਂ ਦਾ ਸਿਆਪਾ ਕਰਦਾ ਵੀ ਵਿਖਾਈ ਦਿੱਤਾ। ਮੱਛੀ ਚੌਕ ਦੇ ਨਾਲ ਲੱਗਦੇ ਕਟਰਾ ਬਾਜ਼ਾਰ ਵਿੱਚ ਅੱਜ ਵੀ ਪੰਜਾਬ ਸਰਕਾਰ ਨਾਲੋਂ ਵੱਧ ਤਾਕਤਵਰ ਫਟਿਆਂ ਵਾਲੇ ਵੇਖਣ ਨੂੰ ਲੱਭੇ। ਨਾਮ ਦੱਸਿਓ। मैं जनाब अनीस रजावा कटरा बाजार का जनरल सैकटरी हाँ जनाब। ਅੱਛਾ ਜੀ। जनाब असी DCO साहब का हालतदार गाड़ा साहब का नहायत शुक्रगुजार हाँ जिन्होंने बड़ा अच्छा साढ़े नाल तावन किया और मुश्ताक भट्ट साहब की जेरे निगरानी जनाब उन्होंने एक अच्छा लाए अमल किया। बाजार साडा काफ़ी खुला हो गया, कस्टमर आंदा है खुश है और जिहड़ा इन्हां दुकानदारां ने भी जनाब भरपूर साथ दिता है। असी जनाब दुकानदारां का भी शुक्रिया अदा करने जिन्होंने साढ़े नाल कदम चलाया और साडा भरपूर साथ दिता है। दुकानां ने ਜਿਹੜੇ ਦੁਕਾਨਾਂ ਦੇ ਬਾਹਰ ਫਟੇ ਲਵਾਏ ਹੁੰਦੇ ਨੇ ਉਹਨਾਂ ਕੋਲੋਂ ਤਕਰੀਬਨ ਆਪਣੀ ਦੁਕਾਨਾਂ ਦੇ ਕਿਰਾਏ ਕੱਢਦੇ ਨੇ ਤੇ ਉਹ ਸਰ ਨੂੰ ਵੱਡੀ ਤਜਾਵਜ਼ਾਤ ਹੁੰਦੀ ਹੈ ਬਾਜ਼ਾਰ ਦੇ ਵਿੱਚ ਫਟਿਆਂ ਦੀ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? सर ਇਹ ਤੇ ਦੁਕਾਨਾਂ ਦੇ ਹੁਣ ਕਿਰਾਏ ਵੀ ਇਤਨੇ ਜ਼ਿਆਦਾ ਹੋ ਗਏ ਨੇ। ਵੇਖੋ ਜੀ ਉਹ ਅਫੋਰਡੇਬਲ ਵੀ ਬਹੁਤ ਮੁਸ਼ਕਲ ਹੋ ਗਈਆਂ ਕਈ ਦੁਕਾਨਾਂ ਦੇ ਕਿਰਾਏ ਜਿਹੜੇ ਮਜਬੂਰੀ ਹੈ ਦੁਕਾਨਦਾਰਾਂ ਦੀ, ਪੂਰੀ ਬਣ ਗਈ ਹੈ ਦੁਕਾਨਾਂ ਦੀ। ਤੇ ਬਾਕੀ ਜਿਹੜਾ ਹੈ ਨਾ ਪੰਜਾਬ ਹਕੂਮਤ ਨੇ ਜਿਹੜਾ ਕੀਤਾ ਫੈਸਲਾ ਤੇ ਉਹਦੇ ਨਾਲ ਦੁਕਾਨਦਾਰ ਚੱਲੇ ਨੇ ਉਹ ਫਿਲ ਵਕਤ ਜਿਹੜਾ ਨਾ ਖਤਮ ਹੋਇਆ ਸਾਰਾ ਸਿਸਟਮ ਜਿਹੜਾ ਨਾ। अस्सलाम वालेकुम जनाब, बहुत अच्छा प्रोग्राम होया है। मोहतरमा साहब ने बहुत अच्छा किया है। ਤੁਹਾਡਾ ਨਾਮ ਕੀ ਹੈ ਸਰ? मसूद अहमद सेठी, मैं बाजार ਦੇ ਕੰਮ ਕਰਦਾ ਉਹਨਾਂ ਕੋਲ। ਦੁਕਾਨਦਾਰ ਦੇ ਸਾਡੇ ਆਪਣੇ ਬਹੁਤ ਅੱਛਾ ਪ੍ਰੋਗਰਾਮ ਹੋਇਆ ਹੈ ਤੇ ਆਦਾ ਅਫਰਾ ਤਫਰੀ ਖਤਮ ਹੋ ਗਈ ਹੈ। ਇਹ ਜਿਸ ਵੇਲੇ ਆਉਂਦੇ ਨਾ ਕਮੇਟੀ ਆ ਲਾ 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 ਉਹ ਸਾਡਾ ਟੁੱਕਰ ਹੀ ਜਾਂਦਾ ਰਹਿੰਦਾ। ਅਸੀਂ ਰੋਟੀ ਕਮਾਣ ਆਉਂਦੇ ਆ ਜਿਹੜੇ ਵੇਲੇ ਅਫਰਾ ਤਫਰੀ ਪੈ ਜਾਂਦੀ ਹੈ ਅਸੀਂ ਦੌੜ ਭੱਜ ਲਾ ਦਿੰਦੇ ਆ। ਉਹ ਬੀਬੀਆਂ ਘਬਰਾ ਜਾਂਦੀਆਂ ਕਿ ਹੁਣ ਸਹੀ ਲੇਕਿਨ ਤਰੀਕੇ ਦੇ ਨਾਲ ਆਏ ਦੇਖਿਆ ਚਲੋ ਭਾਈ ਕੰਮ ਠੀਕ ਹੋ ਰਿਹਾ। ਅਸੀਂ ਇਹ ਕਹਿਣਾ ਚਾਹੁੰਦੇ। ਇਹ ਜਿਹੜੇ ਛੱਜੇ ਹਟਾਏ ਗਏ ਨੇ, ਬਾਜ਼ਾਰ ਖੁੱਲੇ ਕੀਤੇ ਗਏ ਨੇ, ਉਹ ਪਹਿਲਾਂ ਵਾਰਨਿੰਗ ਦਿੱਤੀ ਗਈ ਸੀ? ਕੋਈ ਨੋਟਿਸ ਦਿੱਤਾ ਗਿਆ ਸੀ? ਨਹੀਂ ਜੀ, ਕੋਈ ਨੋਟਿਸ ਨਹੀਂ ਆਉਂਦਾ। ਸਾਨੂੰ ਨਾ ਕੇ ਲਾਣੇ ਸ਼ੁਰੂ ਕਰ ਦਿੱਤੇ ਨੇ ਬਾਅਦ ਇਹ ਵੀ ਲਾ ਦਿਓ। ਸਾਡੇ ਸਦਰ ਸਾਹਮਣੇ ਕਿ ਵੀ ਲਾ ਦਿਓ, ਅਸਾਂ ਕਿ ਲੋ ਜਨਾਬ ਲਾ ਦਿੱਤੇ। ਸਹੀ ਹੈ। ਕੋਈ ਬੱਦਲ ਛੱਦਲ ਆ ਜਾਏ ਭੇਜ ਗਏ ਕੱਪੜੇ ਕਿ ਇੱਕ ਜ਼ਿੰਮੇਦਾਰ ਅਸੀਂ। ਸਹੀ ਹੈ। ਪਾਣੀ ਆ ਜਾਏ ਬਾਰਿਸ਼ ਚ ਇਹ ਪਾਣੀ ਸਹਿਵਰੇ ਚ ਕੋਈ ਨਹੀਂ ਆ, ਗੋਡੇ ਗੋਡੇ ਅਸੀਂ ਲਮਕ ਕੇ ਆਉਂਦੇ ਹੁੰਦੇ ਆ। ਜੀ ਜੀ ਜੀ। 8-8 ਦਿਨ ਦੁਕਾਨ ਬਾਜ਼ਾਰ ਬੰਦ ਹੋ ਜਾਂਦੇ ਸਾਡੇ। ਕੌਣ ਜ਼ਿੰਮੇਦਾਰ ਹੈ? ਸਹੀ ਹੈ। ਪੂਰੇ ਸਿਰਫ ਇਸ ਬਾਜ਼ਾਰ ਦਾ ਨਹੀਂ, ਪੂਰੇ ਗੁਜਰਾਤ ਸ਼ਹਿਰ ਦਾ ਹੀ ਹੈ ਮਾਮਲਾ ਕਿ ਜਦੋਂ ਬੱਦਲ ਵਸਦਾ ਹੈ ਤੇ ਉਦੋਂ ਆਪਣੇ ਪੈਰ ਧੋਣ ਦੀ ਥਾਂ ਨਹੀਂ ਹੁੰਦੀ, ਹਰ ਪਾਸੇ ਪਾਣੀ ਸੁੱਕੀ ਥਾਂ ਲੱਭਦੀ ਕੋਈ ਨਹੀਂ। ਬਿਲਕੁਲ ਇੰਜੀ ਗੱਲ ਹੈ ਜੀ, ਬਿਲਕੁਲ। ਹਾਲਾਤ ਇੰਨੇ ਛੱਜੇ ਲੈ ਗਏ ਤੇ ਕੰਮ ਕੀ ਹੋਵੇਗਾ? ਬੀਬੀ ਆਉਂਦੀ ਵਿਚਾਰੀ ਛੱਜੇ ਥੱਲੇ ਆ ਜਾਂਦੀ, ਚਲੋ ਨਿਜ਼ਾਮ ਚੱਲ ਜਾਂਦਾ। ਹੁਣ ਉੱਕਾ ਹੀ ਉਹਨਾਂ ਨੰਗੇ ਕਰ ਗਏ ਸਾਡੀਆਂ ਕਮੀਜ਼ਾਂ ਲੈ ਗਏ ਹਿਸਾਬ ਨਾਲ। ਗੁਜਰਾਤ ਸ਼ਹਿਰ ਵਿੱਚ ਤਜਾਵਜ਼ਾਤ ਵਧੀ ਹੈ, ਬਹੁਤ ਜ਼ਿਆਦਾ ਵਧੀ ਹੈ। ਇੱਥੇ ਤੱਕ ਸੁਣਿਆ ਕਿ ਪੂਰੀ ਦੁਕਾਨਾਂ ਜਿਹੜੀਆਂ ਨੇ ਉਹ ਸੜਕ ਦੇ ਉੱਤੇ ਆਈਆਂ ਨੇ। ਚਲੋ ਲੈਵਲ ਤਾਂ ਠੀਕ ਹੋ ਗਿਆ, ਹੁਣ ਤੇ ਆਪਣੀ ਜਗ੍ਹਾ ਤੇ ਆ ਗਏ ਨੇ, ਹੁਣ ਤੇ ਕੋਈ ਟੈਨਸ਼ਨ ਕੋਈ ਨਹੀਂ। ਹੁਣ ਉਹਨਾਂ ਨੂੰ ਕਹੋ ਛੱਜਿਆਂ ਦੇ ਬਾਰੀਕੀ ਪ੍ਰੋਗਰਾਮ ਹੈ, ਬਸ ਮਿਹਰਬਾਨੀ ਉਹਨਾਂ ਦੀ। ਜਿਹੜੀਆਂ ਇੱਥੇ ਤੱਕ ਦੱਸਦੇ ਨੇ ਕਿ ਇਹ ਗਲਾ ਜਿਹੜਾ ਵਗਦਾ ਪਿਆ ਲਾ ਇਹ ਜ਼ੌਲੇ ਦੀ ਕੋਠੀ ਦੇ ਕੋਲੋਂ ਕਰਕੇ ਜਿਹੜਾ ਪੁਰਾਣਾ ਜਲਾਲਪੁਰੀ ਅੱਡਾ ਹੈ ਉੱਥੋਂ ਆ ਵੀ ਹੈ। ਜਿਸ ਟਾਈਮ ਬਾਜ਼ਾਰ 'ਚ ਵੜੀਏ ਤੇ ਦੱਸਦੇ ਨੇ ਕਿ ਇੱਥੇ ਪਹਿਲਾਂ ਜਿਹੜਾ ਨਾ ਬੜਾ ਖੁੱਲਾ ਰਾਹ ਹੁੰਦਾ ਸੀ ਤੇ ਉਹ ਸਾਹਮਣੇ ਸਾਡੇ ਪਿਛਲੇ ਪਾਸੇ ਉਹ ਪੁਰਾਣੀ ਫਰੂਟ ਮੰਡੀ ਹੁੰਦੀ ਸੀ। ਉਹ ਮੰਡੀ ਸੀ ਨਾ ਤਾਂ ਮਤ ਰਸਤਾ ਸੀ ਨਾ ਖੁੱਲਾ ਭਾਜੀ। ਹੁਣ ਬਾਜ਼ਾਰ ਬਣ ਗਿਆ, ਹੁਣ ਕਮਰਸ਼ੀਅਲ ਹੋ ਗਿਆ, ਉੱਕਰ ਕਮਾਨ ਲਾ ਪਏ ਨੇ। ਪਹਿਲਾਂ ਇੰਨਾ ਰਸਤਾ ਐਸੀ ਇੰਨਾ ਖੁੱਲਾ ਕਿ ਇੱਥੇ ਟਰੱਕ ਆਉਂਦੇ ਨੇ। ਟਰੱਕ ਸੀ, ਮੰਡੀ ਸੀ ਨਾ, ਫਰੂਟ ਮੰਡੀ ਸੀ ਸਾਹਮਣੇ।
ਠੀਕ ਹੈ। ਹੁਣ ਬਾਜ਼ਾਰ ਬਣ ਗਿਆ ਨਾ, ਮੰਡੀ ਤੇ ਨਹੀਂ ਨਾ ਰਹੀ। ਮਤਲਬ ਹੈ ਕਿ ਪਹਿਲਾਂ ਜਿਹੜਾ ਰਾਹ ਹੁੰਦਾ ਸੀ ਚੰਗਾ ਖੁੱਲਾ ਡੁੱਲਾ ਹੁੰਦਾ ਸੀ, ਖੁੱਲਾ ਟਰੱਕ ਭੌਂਕ ਲੰਘਦਾ ਸੀ ਵਾਪਸ। ਅੱਛਾ, ਤੇ ਹੁਣ ਇਹ ਵੇਖ ਲਓ ਸਾਰੀਆਂ ਮਾਰਕੀਟਾਂ ਬਣ ਗਈਆਂ ਨੇ। ਹੁਣ ਸੋਹਣਾ ਹੋ ਗਿਆ ਕਿ ਹੁਣ ਟਰਾਲੀ ਲੰਘ ਜਾਂਦੀ ਹੈ। ਮਤਲਬ ਹੈ ਕਿ ਜਿਹੜਾ ਜਦੋਂ ਉਦੋਂ ਟਰੱਕ ਲੰਘਦੇ ਹੁੰਦੇ ਸਨ ਉਦੋਂ ਵੀ ਐਨਾ ਹੀ ਖੁੱਲਾ ਹੁੰਦਾ ਸੀ ਜਾਂ ਜ਼ਿਆਦਾ ਖੁੱਲਾ ਹੁੰਦਾ ਨਹੀਂ ਜ਼ਿਆਦਾ ਖੁੱਲਾ ਹੈ ਜੀ, ਜੋ ਕੁਝ ਹੈ ਨਾ ਐਵੇਂ ਫੁੱਟ ਹੀ ਹੋਣਾ, ਜੋ ਮਸਲਾ ਹੋਣਾ ਜੋ ਥੜੀਆਂ ਦੇ ਪਾਸ। ਮਤਲਬ ਹੈ ਕਿ ਫਿਰ ਵੀ ਤਜਾਵਜ਼ ਹੋਏ ਆ। ਹਾਂ ਤਜਾਵਟ ਨਾਲੀਆਂ ਦੇ ਪਾਸ ਹੋਰ ठीक है। अस्सलाम वालेकुम जी। एक हुकूमत पंजाब की तरफों बहुत अच्छा इकदाम होया है। जे बाजार खुले हो गए ने, रेहड़ियां खत्म हो गई ने, तो उसकी वजह तो बाजार में लोग आसानी नाल फिर टुर सकते हैं। तो लेकिन हुकूमत पंजाब नूं चाहिए ये वास्ते मजीद इकदाम करे। बारिशां जो होनियां ने वो वास्ते फिर दुकानदारां नूं बड़ी प्रॉब्लम होनी है। तो जिहड़े लोग ठई वाले सन जिन्हें उठा दिता गया उन्होंने वास्ते हुकूमत नूं कोई लामल बनाना चाहिए ताकि जे बाजारों तो इन्होंने उठा दिता गया है, ये बाहर जाके इन्हों की कोई ऐसी जगह मुकर्रर होवे जिथे लोग है भी अपने बच्चों का रिजक कमा सकन। इन्होंने वास्ते बड़ी परेशानी है। वैसे हुकूमत ने एक अच्छा इकदाम किया है, ये बाजार खुले हो गए हैं, असीं इन्हूं एप्रीशिएट कर रहे हैं जी। सर मुस्लिम बाजार बड़ा खुला खुला लग रहा है। पंजाब का हड्डियां ने सारे ठगे छड़ जितने भी आने कट सड़े ने बड़ा खुला खुला हो गया। बंदे बंदे की निशानी होगी चांदन हो गया पासे। ਤੁਸੀਂ ਇਹਦੇ ਬਾਰੇ ਕੀ ਰਾਏ देना चाहते हैं? जी बहुत अच्छा हुआ है और मुस्लिम बाज़ार काफ़ी तंग हो चुका था, लेकिन अब जो है काफ़ी बेहतर हो गया। औरतों के लिए बड़ी परेशानी थी, अक्सर डकैती वगैरह चोरी वगैरह होती थी, तो ये चीज़ें बड़ी कंट्रोल में हुई हैं। और बाज़ार खुला होने से जो है ना कस्टमर आसानी से अब शॉपिंग कर रहा है और दुकानदार भी हजरात काफ़ी खुश हैं इस जो है ना तब्दीली से। बिस्मिल्लाहिर्रहमानिर्रहीम। बाकी ਤੁਹਾਡੀ ਗੱਲ ਬੜੀ ਅੱਛੀ ਗੱਲ ਹੈ ਕਿ ਜਦੋਂ ਬਾਜ਼ਾਰ ਦੇ ਵਿੱਚ ਕਿਸੇ ਕਿਸਮ ਦਾ ਨਜ਼ਮੋ ਜ਼ਬਤ ਨਹੀਂ ਸੀ ਹੈ ਤੇ ਹਰ ਤਰਫ ਅਫਰਾ ਤਫਰੀ ਸੀ, ਬੇਹੰਗਮ ਨਹੀਂ ਸੀ। ਹਰ ਬੰਦਾ ਆਪਣੀ ਮਰਜ਼ੀ ਦੇ ਮੁਤਾਬਕ ਜਿਹੜਾ ਸੀ ਨਾ ਉਹ ਮਾਮਲਾਤ ਨੂੰ ਖੁਦ ਡੀਲ ਕਰ ਰਿਹਾ ਸੀ। ਮਤਲਬ ਆਪਣੇ ਆਪ ਦੇ ਵਿੱਚ ਹੀ ਮੁਕੰਮਲ ਦਾ ਜਿਹੜਾ ਸੀ ਨਾ ਉਹ ਬਣਿਆ ਸੀ, ਨਿਜ਼ਾਮ ਬਣਿਆ ਸੀ ਆਪਣੇ ਅੰਦਰ। ਗਵਰਨਮੈਂਟ ਨੇ ਬੜਾ ਅੱਛਾ ਇਨੀਸ਼ੀਏਟਿਵ ਲਿਆ ਵੇ ਕਿ ਉਹਨੇ ਇਹ ਸਾਰੇ ਮਾਮਲਾਤ ਜਿਹੜੇ ਨੇ ਉਹ ਕੀਤੇ ਨੇ। लेकिन सानू थोड़ा जिहा ना एज आ दुकानदार मैनू एक थोड़ी जी इख्तलाफे राय भी है वे कि जिस तरह असीं घरां दे विच भी तोड़ फोड़ करने आ या असीं मामलात घर दे कंस्ट्रक्शन दे मामलात जिहड़े कि दोबारा तो रीकंस्ट्रक्शन जिन्होंने कहने असीं करने आ ਉਹਦੇ ਵਿੱਚ ਅਸੀਂ ਪਹਿਲੇ ਪਲਾਨ ਪੂਰਾ ਲੈ ਕੇ ਚੱਲਨੇ ਆ। ਮੇਰਾ ਖਿਆਲ ਹੋ ਸਕਦਾ ਸ਼ਾਇਦ ਸਾਡੇ ਸਦੂਰਾਂ ਕੋਲ ਚੁੱਕਿ ਉਹਨਾਂ ਦੀ ਮੀਟਿੰਗਸ ਹੁੰਦੀਆਂ ਰਹੀਆਂ ਨੇ ਸਾਡੇ ਏਸੀ ਸਾਹਿਬ ਨਾਲ ਡੀਸੀ ਸਾਹਿਬ ਨਾਲ, ਤੇ ਉਹਨਾਂ ਕੋਲ ਪਲਾਨ ਮੌਜੂਦ ਹੋਵੇ। ਸਾਡੇ ਤੱਕ ਹਾਲ ਦੀ ਘੜੀ कोई प्लान मौजूद नहीं। तोड़ फोड़ तो हो गई, शटर उतर गए, शैड्स उतर गए, बाजार खुले हो गए, लेकिन ये जी खूबसूरती है तुसीं तारां दे ध्यान मारो। ये असीं कह चुके हैं और साडे सदूर सानूं फरमा रहे हैं कि असीं एसी साहब तक डीसी साहब तक गल पहुँचा दी है। इंशाअल्लाह कोई हल निकल आएगा, लेकिन हाल की घड़ी का कोई हल नहीं पे निकलता। और असीं बिल्कुल अजे साडियां नज़रां जिहड़ियां ने वो गवर्नमेंट दी इंतजामिया वाल ने, सिर्फ इस वास्ते कि सानूं दस्सिया जाए कि हुण असीं थल्लियों तो बाजार खूबसूरत हो गया, मतलब चौड़ा हो गया, खुल गया वे, सारा कुछ हो गया। लेकिन ये जी असल खूबसूरती है उन्हें धुप के मामलात, बारिश के मामलात, जड़ियाँ तारां के मामलात, शार्ट सर्किट के मामलात, इन्हां चीज़ों के उत्ते अजे तक कोई गौरमेंट जी है गौर खोज नहीं कर रही। खाली तोड़ना मकसद नहीं होंदा। तुसीं किसी भी इलाके जाओ ਉਹਦੇ ਵਿੱਚ ਹਫਤਾ 5 ਦਿਨ 10 ਦਿਨ ਦੇ ਅੰਦਰ ਅੰਦਰ ਉਹਨੂੰ ਮੁਕੰਮਲ ਕੰਪਲੀਟ ਕਰਨਾ ਚਾਹੀਦਾ ਹੈ। ਕੰਪਲੀਟ ਕਰਕੇ ਕਸਟਮਰਸ ਵਾਸਤੇ, ਗਾਹਕਾਂ ਵਾਸਤੇ, ਦੁਕਾਨਦਾਰਾਂ ਵਾਸਤੇ ਉਸ ਚੀਜ਼ ਨੂੰ ਬਿਲਕੁਲ ਓਕੇ ਕਰਨਾ ਚਾਹੀਦਾ ਵੇ। ਇਹ ਕੋਈ ਨਹੀਂ ਕਿ ਬਸ ਅੱਗੇ ਦੌੜੀ ਜਾਓ ਅੱਗਾ ਦੌੜ ਤੇ ਪਿੱਛਾ ਛੋੜ, ਮਤਲਬ ਤੁਸੀਂ ਖਾਲੀ ਨਜਾਇਜ਼ ਤਜਾਵਜ਼ਾਤ ਨੂੰ ਸਿਰਫ ਗਰਾਈ ਜਾਓ ਔਰ ਉਹਦਾ ਅੱਗੋਂ ਉਹਨੂੰ ਕੋਈ ਪਲਾਨ ਹੀ ਨਾ ਦਿਓ ਕਿ ਉਹ ਅੱਗੋਂ ਕੀ ਕਰੇ। ਤੁਹਾਡੇ ਸਦੂਰ ਉਹਨਾਂ ਨੂੰ ਸਮਝਾ ਕੇ ਬਈ ਅਸੀਂ ਇਸ ਹਫਤੇ ਇਹ ਕਰਾਂਗੇ, ਅਗਲੇ ਹਫਤੇ ਸਾਡਾ ਇਹ ਪ੍ਰੋਗਰਾਮ ਹੋਏਗਾ, 2 ਹਫ਼ਤਿਆਂ ਦੇ ਵਿੱਚ ਅਸੀਂ ਤੁਹਾਨੂੰ ਪੂਰਾ ਬਾਜ਼ਾਰ ਕਲੀਅਰ ਕਰਕੇ ਦਿਆਂਗੇ। लेकिन देख लो हफ्ता 10 दिन हो गए शटर उतरे ने, कोई इंतजामिया का बंदा नहीं इत्थे आंदा पे दसन वास्ते बोर्ड्स किंज लगाने ने, शेड्स किस तरह के लगाने ने, इन्हां तारां दा की करना वे, कोई नथिंग। मेरा नाम जी खावर महमूद, शाह क्लाथोस दुकान का नाम है। ये जो है ठीक होया, चन्न होया, बाजार दे विच गंढां कप्पियां जांदियां हन, औरतां दे पर्स निकलदे हन, बाहर तहदारियां खत्म होईयां, तहदारियां जेहड़ा काम खराब होंदा सी सारा जेहड़ा। ये बहुत अच्छा कदम उन्हें उठाया, पंजाब पूरे जो उठाया है अपना मरजम नवाज ने, तो उन्हें अच्छा कदम उठाया जोड़ा भी बेहतर होया है। सारे शहर के रोड शोड ट्रैफिक का मामला खुला होया, बाजार का खुला होया मामला, अच्छी बात है जी ने की है। ये अगू जारी रहनी चाहिए जी है। चज्जे लत्ते ने बोर्ड लोग तहदारियां गौरमेंट की जगह मिली सी, बंद उन्हें अपना हक लिया, बंदे किसी तंग नहीं किया जगह बाहर रौला पाते ने मंडी के रौला पाने वाली ताजर कोई ना है, जो ताजर खुश ने जो कुछ होया जी
ਮਤਲਬ ਸਮਝੋ ਇਹ ਵੀ ਕੁਝ ਕਰਨ ਵਾਲਾ ਹੈ ਬਾਜ਼ਾਰ ਦੇ ਮਜ਼ੀਦ ਵਿੱਚ? ਬਾਜ਼ਾਰ ਦੀ ਮਜ਼ੀਦ ਇਹਨਾਂ ਦੇ ਥੜੇ ਛੜੇ ਪਿਛਾਂ ਕਰਾਣੇ ਵੀ ਜਿਹੜੇ ਬੰਦੇ ਫੇਰ ਬਾਹਰ ਆ ਜਾਂਦੇ ਨੇ, ਜਿਸਲੇ ਕਮੇਟੀਆਂ ਦੇ ਆਉਂਦੇ ਨੇ ਬੰਦੇ ਪਿਛਾਂ ਹਟ ਜਾਂਦੇ ਨੇ ਸਾਰੇ ਜਿਹੜੇ। ਠੀਕ ਹੈ। ਇਹ ਤਾਰਾਂ ਸ਼ਾਰਾਂ ਸਹੀ ਕਰਨ ਜਿਹੜੀਆਂ ਨੇ, ਵਾਪਟਾ ਦੀਆਂ ਟੈਲੀਫੋਨ ਦੀਆਂ ਸਾਰੀਆਂ ਬਿਹਤਰ ਕਰਨ ਦੀਆਂ ਤਾਰਾਂ ਨੇ ਜਿਹੜੀਆਂ। ਕੋਈ ਵੀ ਹੁਕੂਮਤ ਜਿਹੜੀ ਕਦਮ ਚੁੱਕਦੀ ਸੀ ਨਹੀਂ ਦੀ ਹਾਲੋਂ ਪਾਰਟੀ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਉਹ ਹੁਕੂਮਤ ਨੂੰ ਆਪਣੇ ਲੈ ਦੇ ਜਾਂਦੇ ਸਨ। ਨਹੀਂ ਜੀ, ਮਹਾਲ ਬਾਡੇ ਦੇ ਐਕਟੀ ਜਿਹੜਾ ਨਾ ਸਾਰੀਆਂ ਜਮਾਤਾਂ ਜਿੰਨੀਆਂ ਵੀ ਇਹਨਾਂ ਮਹਾਲਮ ਜਮਾਤਾਂ ਨੇ ਉਹ ਸਾਰੀਆਂ ਪੰਜਾਬ ਹੁਕੂਮਤ ਦੇ ਇਸ ਕਦਮ ਨੂੰ ਬੜਾ ਸਰਾਹ ਰਹੀਆਂ ਨੇ, ਬੜਾ ਚੰਗਾ ਸਮਝ ਰਹੀਆਂ ਨੇ। ਉਹ ਕੋਈ ਖਾਸ ਵਜ੍ਹਾ ਦੱਸਿਓ, ਤੁਸੀਂ ਤੇ ਪੁਰਾਣੇ ਤਾਜਰ ਉਹਨਾਂ ਨੂੰ ਇਹ ਅੰਜਮਨ ਤਾਜਰਾਂ ਦੇ 3 ਹਿੱਸੇ ਜੇ ਇੱਥੇ 3 ਸਦਰ ਬਣੇ ਨੇ ਇੱਥੇ ਜਿਹੜੇ। ਅੱਛਾ। ਲੇਕਿਨ ਮੁਤਫਿਕਾ ਫੈਸਲਾ ਸਾਰਾ ਦੇ ਇਕੱਠੇ ਨੇ ਸਾਰੇ, ਜੋ ਅੱਛਾ ਹੋਇਆ ਜੋ ਹੋਇਆ। ਪੂਰੇ ਪੰਜਾਬ ਵਿੱਚ ਪੂਰੇ ਪੰਜਾਬ 'ਚ ਗੁਜਰਾਤ ਸੰਦੇ ਗੁਜਰਾਤ ਦੀ ਗੱਲ ਕਰਨੀ ਹੈ ਨਾ, ਗੁਜਰਾਤ ਜੋ ਹੈ ਬਿਹਤਰ ਹੋਇਆ। ਇਹ ਵੀ ਜਿਹੜਾ ਗੌਰਮੈਂਟ ਆਪਣੀਆਂ ਜ਼ਾਤੀ ਤਹਿਦਾਰੀਆਂ ਨਾ, ਇਹਨਾਂ ਨੂੰ ਉਹ ਵੀ ਢਾਣੀਆਂ ਚਾਹੀਦੀਆਂ ਨੇ ਪਿਛਾਂ ਜਿਹੜੀਆਂ ਨੇ, ਰੋਡ ਹੋ ਗਏ, ਫੁੱਟਪਾਥ ਹੋ ਗਏ, ਇਹ ਆਪਣੇ ਸਾਰੇ ਹੱਲ ਹੀ ਗਾਣ। ਕਈ ਬੰਦੇ ਮਸਜਿਦਾਂ ਵੀ ਬਣਾਈਆਂ, ਮਸਜਿਦ ਦੇ ਮਾਮਲੇ 'ਚ ਗੱਲ ਨਹੀਂ ਕਰਨੀ ਚਾਹੀਦੀ, ਇਹ ਮਸਜਿਦਾਂ ਨੂੰ ਵੀ ਪਿਛਾਂ ਕਰਾਉਣਾ ਚਾਹੀਦਾ, ਜਿਹਨਾਂ ਲੋਕਾਂ ਆ ਜਗ੍ਹਾ ਮਿਲੀਆਂ ਨੇ ਸਾਰੀ ਚੌਂਕਾਂ ਦੇ ਵਿੱਚ ਮਸਜਿਦਾਂ ਬਣਾ ਕੇ ਮੰਨ ਲੈਂਦੇ। ਬਸ ਜੀ ਇੰਨੀ ਜੀ ਬਾਜ਼ਾਰ ਦੇ ਵਿੱਚ ਜਿਹੜੀਆਂ ਖੜੇ ਬਣੇ ਨੇ, ਫੱਟੇ ਬਣੇ ਨੇ, ਦੁਕਾਨਾਂ ਨੇ ਤਕਰੀਬਨ ਜਿਹੜੇ ਕਿਰਾਏ ਉਹਨਾਂ ਨੂੰ ਵਧਾਉਂਦੇ ਨੇ, ਫੱਟਿਆਂ ਵਾਲੇ ਵਧਾਉਂਦੇ ਨੇ। ਉਹ ਕਿਰਾਏ ਖਤਮ ਹੋ ਗਏ ਹੁਣ ਇਹਨਾਂ ਦੇ, ਸਾਰੇ ਬਾਹਰ ਖਲੋਤੇ ਨੇ ਮਤੇ ਫੇਰ ਦਾ ਲੱਗ ਜੇ, ਲੇਕਿਨ ਹੁਣ ਦਾ ਨਹੀਂ ਲੱਗਦਾ ਇਹਨਾਂ ਦਾ, ਕਮੇਟੀਆਂ ਦੇ ਆਉਂਦੇ ਨੇ ਚੁੱਕ ਲੈਂਦੇ ਨੇ। ਠੀਕ ਹੈ। ਬਸ ਦੁਕਾਨਦਾਰਾਂ ਨੂੰ ਇਸ ਬਾਰੇ ਮਤ ਦੇਣਾ ਚਾਹੁੰਦੇ? ਦੁਕਾਨਦਾਰ ਦੇ ਨਹੀਂ ਚੜ੍ਹਦੇ, ਹੁਣ ਜਿਹਨਾਂ ਚੜ੍ਹੇ ਨੇ ਥੜੇ ਉਹਨਾਂ ਨੂੰ ਸਵਾਦ ਪਿਆ ਦੇਣਾ ਜਾਂਦਾ, ਜਿਹੜਾ ਚੜਿਆ ਹੋਵੇ ਜਿਹੜਾ ਪੈ ਜੇ ਕਿਰਾਏ ਚੜ੍ਹਨ ਦਾ। ਲੇਕਿਨ ਇਹ ਤਹਿਦਾਰੀ ਖਤਮ ਹੋਣੀ ਚਾਹੀਦੀ ਸਾਰੀ ਜਿੰਨੀ ਮੌਜੂਦ ਹੈ। ਪੰਜਾਬ ਹੁਕੂਮਤ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਕਿ ਬਾਜ਼ਾਰ ਖੁੱਲੇ ਡੁੱਲੇ ਹੋਣੇ ਚਾਹੀਦੇ ਨੇ, ਬਾਜ਼ਾਰ ਮਾਸ਼ਾਅੱਲਾ ਮੇਨ ਬਾਜ਼ਾਰ ਖੁੱਲੇ ਡੁੱਲੇ ਵੀ ਹੋਏ ਨੇ, ਲੇਕਿਨ ਕੁਝ ਥਾਵਾਂ ਤੇ ਇਹ ਵੀ ਕੋਈ ਮਾਮਲਾ ਹੈ ਵੇ ਕਿ ਤਜਾਵਜ਼ਾਤ ਫੇਰ ਵੀ ਜਾਰੀ ਹੈ। ਇਹਦੇ ਬਾਰੇ ਤੁਸੀਂ ਗੱਲ ਕਰੋ, ਕੀ ਆਣਾ ਚਾਹੁੰਦੇ ਹੋ? ਜੀ अस्सलाम वालेकुम जनाब, ਇਹ ਹਕੂਮਤ ਦਾ ਬੜਾ ਸ਼ਾਨਦਾਰ ਇਕਦਾਮਾਤ ਹੈ ਜਿਹੜਾ ਉਹਨਾਂ ਕੀਤਾ ਵੇ ਤਜਾਵਜ਼ਾਤ ਦੇ ਮੁਤਲਕ। ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਨੇ ਆ ਕਿ ਇਹ ਬਹੁਤ ਵਧੀਆ ਬੀਬੀ ਸਾਹਿਬਾ ਦਾ ਪਲਾਨ ਹੈ, ਕਿਉਂਕਿ ਇਹ ਨੂਨ ਲੀਗ ਦੀ ਹਕੂਮਤ ਜਦੋਂ ਵੀ ਆਈ ਹੈ ਇਹਨਾਂ ਮੁਲਕ 'ਚ ਮਾਸ਼ਾਅੱਲਾ ਬਹੁਤ ਅੱਛੇ ਇਕਦਾਮਾਤ ਕੀਤੇ ਨੇ, ਤੇ ਅਸੀਂ ਇਹਨਾਂ ਦੇ ਇਕਦਾਮਾਤ ਦੇ ਨਾਲ ਆ। ਇਹਨਾਂ ਨੂੰ ਚਾਹੀਦਾ ਕਿ ਪ੍ਰੋਪਰ ਜਿਹੜਾ ਨਾ ਹੁਣ ਇਹ ਨਾ ਹੋਵੇ ਕਿ 10-15 ਦਿਨ ਤਜਾਵਜ਼ਾਤ ਹਟਣ ਤੇ ਬਾਅਦ 'ਚ ਫਿਰ ਇਹ ਹੀ ਅਫਸਰ ਪੈਸੇ ਲੈ ਦੇ ਕੇ ਫਿਰ ਲਵਾ ਛੱਡਣ। ਇਹਨਾਂ ਨੂੰ ਚਾਹੀਦਾ ਇਹ ਹੁਣ ਫਾਰ ਐਵਰ ਰਵੇ, ਇਹ ਯੂਰਪ ਵਾਲਾ ਸਿਸਟਮ ਬਣਾਉਣ ਤੇ ਇੱਕ ਇੰਚ ਵੀ ਨਾ ਕਿਸੇ ਨੂੰ ਬਾਹਰ ਲਾਉਣ ਦੇਣ। ਤੇ ਇਹ ਜਿਹੜੀਆਂ ਮੇਨ ਵਾਲੇ ਜਿਹੜੀਆਂ ਤਾਰਾਂ ਨੇ ਉੱਤੇ ਜ਼ਰਾ ਮਾਰੀ ਦੋ ਜੀ, ਤਾਰਾਂ ਵਾਲ ਜ਼ਰਾ ਇਹ ਵਾਪਡਾਲ ਜਿਹੜੇ ਨੇ ਉਹ ਥੋੜੀ ਗੈਰਤ ਮੁਜ਼ਾਹਰਾ ਕਰਵਾਉਣ, ਥੋੜਾ ਜਿਹਾ ਇਹਨਾਂ ਨੂੰ ਥੋੜੀ ਗੈਰਤ ਦੀ ਗੋਲੀ ਦਵਾਉਣ ਕਿ ਨਿਰੇ ਬੇਲੀ ਲਈ ਜਾ ਰਹੇ ਨੇ। ਤੇ ਤਾਰਾਂ ਸਾਡੇ ਗੱਲ 'ਚ ਨਾ ਪਈਆਂ ਨੇ, ਇਹ ਕੋਈ ਵੀ ਤਾਰ ਡਿੱਗੀ ਤੇ ਜਾਨੀ ਮਾਲੀ ਨੁਕਸਾਨ ਹੋਏਗਾ ਤਾਂ ਕੋਈ ਵੀ ਬੰਦਾ ਜ਼ਿੰਮੇਦਾਰ ਨਹੀਂ ਹੋਵੇਗਾ, ਇਹ ਨਾ ਬੀਬੀ ਸਾਹਿਬਾ ਹੋਣ ਤੇ ਨਾ ਕੋਈ ਵਾਪਡਾ ਦਾ ਬੰਦਾ ਹੋਵੇਗਾ। ਤੇ ਮਿਹਰਬਾਨੀ ਕਰੋ ਇਹ ਸਾਰੀਆਂ ਕੇਬਲ ਜਿਹੜੀਆਂ ਤਾਰਾਂ ਫਿਲ ਫੋਰ ਹਟਾਈਆਂ ਜਾਣ, ਸਾਨੂੰ ਮੇਨ ਤਾਰਾਂ ਪਵਾ ਕੇ ਦਿੱਤੀਆਂ ਜਾਣ ਜਿਹੜੇ ਸਾਡੀ ਜਾਨ ਮਾਲ ਇੱਜ਼ਤ ਆਬਰੂ ਸਾਰਾ ਕੁਝ ਸੇਫ ਰਵੇ। ਤੇ ਜਿਹੜਾ ਉਹਨਾਂ ਨੇ ਇਕਦਾਮਾਤ ਕੀਤਾ ਹੈ ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ ਹਾਂ, ਬਹੁਤ ਵਧੀਆ। ਅਸੀਂ ਇਸ ਚੀਜ਼ ਦੇ ਹੱਕ 'ਚ ਹਾਂ, ਇਹ ਹੋਣਾ ਚਾਹੀਦਾ ਸੀ, ਇਹ ਅੱਜ ਨਹੀਂ, ਇਹ 76 ਸਾਲ ਪਹਿਲਾਂ ਹੀ ਹੋਣਾ ਚਾਹੀਦਾ ਸੀ। ਤੇ ਇਹ ਬਹੁਤ ਅੱਛਾ ਇਕਦਾਮਾਤ ਹੈ, ਅਸੀਂ ਇਹਨੂੰ ਸਰਾਹਨੇ ਹਾਂ, ਅਸੀਂ ਕੋਈ ਇਸ ਚੀਜ਼ ਦੇ ਖਿਲਾਫ ਨਹੀਂ ਹੈ, ਅਸੀਂ ਨਾਲ ਹਾਂ। ਲੇਕਿਨ ਇਹ ਤਾਰਾਂ ਦਾ ਵੀ ਕੋਈ ਮਿਹਰਬਾਨੀ ਕਰਕੇ ਨਾ ਇਹਨਾਂ ਦਾ ਵੀ ਥੋੜਾ ਜਿਹਾ DC ਸਾਹਿਬ ਨੂੰ ਹੁਕਮ ਕਿਆ ਕਰਵਾਇਆ ਜਾਏ ਫਿਲ ਫੋਰ।